ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 4 ਜਨਵਰੀ ਦਿਨ ਮੰਗਲਵਾਰ ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ। ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਡ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦਾ ਹੈ। ਕਾਲ ਅਜੀਤ ਅਟਵਾਲ 559 374 4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੋਦੀ ਦੀ ਫੇਰੀ ਤੋਂ ਪਹਿਲਾਂ ਕੈਪਟਨ ਨੇ ਮੰਗੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ। ਫਕੀਰਾਂ ਨੇ ਪਾਉਣੀ ਫੇਰੀ ਤੇ ਲਿਆ ਦੇਣਗੇ ਜੁਮਲਿਆਂ ਦੀ ਦੇਰੀ। ਹੁਣ ਜੈ ਹੋ ਹੁੰਦੀ ਹੈ ਕੱਲ ਨੂੰ ਕਿ ਇਹੋ ਹੁੰਦੀ ਆ, ਸਮਝ ਤੋਂ ਪਰੇ ਹੈ ਕਿ ਕੀ ਬਣੇਗਾ ਕੀ ਨਹੀਂ ਬਣੇਗਾ। ਜੈ ਹੁੰਦੀ ਹੈ ਜਾਂ ਫਿਰ ਜੁਮਲਿਆਂ ਵਾਲੀ ਇਹੋ ਹੁੰਦੀ ਹੈ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ ਭਲਕੇ ਫੇਰੀ ਦੇ ਵਿੱਚੋਂ ਕੀ ਨਿਕਲਣਾ ਹੈ ਉਹ ਕੁਛ ਕੁ ਤਸਵੀਰ ਤੇ ਨਿਖਰ ਚੁੱਕੀ ਆ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉੱਚ ਕੋਟੀ ਦੇ ਆਗੂ ਇੱਥੇ ਆ ਕੇ ਬੈਠੇ ਆ, ਜਿਸ ਤਰੀਕੇ ਨਾਲ RSS ਇਹਨਾਂ ਇਲੈਕਸ਼ਨਾਂ ਨੂੰ ਪਲਾਨ ਕਰ ਰਹੀ ਹੈ, ਜਿਸ ਤਰੀਕੇ ਦੇ ਨਾਲ ਅਮਲ ਚ ਲਿਆਂਦਾ ਜਾ ਰਿਹਾ, ਉੱਤਰਾਖੰਡ ਤੱਕ ਸਿੱਖਾਂ ਨੂੰ ਕਹਿ ਲਓ ਕਿ ਕਿਤੇ ਨਾ ਕਿਤੇ ਆਪਣੇ ਨਾਲ ਜੋੜਨ ਦਾ ਤਹਈਆ ਤਰੱਦਦ ਕੀਤਾ ਜਾ ਰਿਹਾ ਵਾ। ਉਤੋਂ ਇਹ ਚੀਜ਼ ਸਾਫ਼ ਹੈ ਕਿ ਘੱਟੋ ਘੱਟ ਜਿਹੜੇ 40-50 ਹਜ਼ਾਰ ਕਰੋੜ ਦੇ ਪ੍ਰੋਜੈਕਟ ਨੇ, ਉਹਨਾਂ ਤੋਂ ਇਲਾਵਾ ਵੀ ਕੁਛ ਹੈ, ਐਕਸਟਰਾ ਵੀ ਜਾਏਗਾ। ਮਤਲਬ ਕਿ 40-50 ਹਜ਼ਾਰ ਕਰੋੜ ਦੇ ਪ੍ਰੋਜੈਕਟ ਤੇ ਆਉਣਗੇ ਸੱਦੇ। ਉਹ ਤੇ ਜ਼ਾਹਰ ਜੀ ਗੱਲ ਆ, ਉਹ ਤੇ ਸਾਫ਼ ਹੋ ਗਿਆ। ਪਰੰਤੂ ਨਾਲ ਕੁਝ ਐਕਸਟਰਾ ਵੀ ਆ ਸਕਦਾ। ਤਾਂ ਹੁਣ ਐਕਸਟਰਾ ਕੀ ਹੋਏਗਾ? ਵੈਸੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹਨਾਂ ਦੇ ਨੈਸ਼ਨਲ ਲੀਡਰ ਨੇ, ਕਿਉਂਕਿ ਇੱਥੋਂ ਵਾਲੇ ਲੀਡਰਾਂ ਨੂੰ ਤੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਗੇਮ ਕੀ ਚੱਲ ਰਹੀ ਹੈ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਅੰਦਰ ਦੀਆਂ ਗੱਲਾਂ ਨੇ। ਤਾਂ ਜਿਹੜੇ ਨੈਸ਼ਨਲ ਲੀਡਰ ਇੱਥੇ ਆ ਕੇ ਬੈਠੇ ਨੇ, ਉਹ ਸੰਕੇਤ ਦੇ ਰਹੇ ਆ ਕਿ ਕੁਛ ਵੱਡਾ ਹੋਏਗਾ ਕੱਲ। ਹੁਣ ਕੀ ਵੱਡਾ ਹੋਏਗਾ ਉਹ ਆਪਾਂ ਕੱਲ ਤੇ ਛੱਡ ਦਿੰਦੇ ਆ। ਰਹੀ ਗੱਲ ਕਿ ਭਲਕ ਤੋਂ ਪਹਿਲਾਂ ਜੋ ਅੱਜ ਵਾਪਰਿਆ, ਉਹਦੇ ਚ ਕੀ ਹੈ ਕਿ ਅਮਰਿੰਦਰ ਸਿੰਘ ਹੋਰਾਂ ਨੇ ਮੰਗ ਰੱਖੀ ਆ ਖੁੱਲੇ ਦਿਨਾਂ ਦੀ। ਤਾਂ ਇਹਨਾਂ ਨੇ 2 ਮੰਗਾਂ ਰੱਖੀਆਂ, ਇੱਕ ਚੀਫ ਮਿਨਿਸਟਰ ਤੋਂ, ਇੱਕ ਰੱਖੀ ਹੈ ਪ੍ਰਾਈਮ ਮਿਨਿਸਟਰ ਤੋਂ। ਚੀਫ ਮਿਨਿਸਟਰ ਤੋਂ ਮੰਗ ਕੀ ਰੱਖੀ ਹੈ ਕਿ ਜਨਾਬ ਜਿਹੜਾ $20 ਵਾਲਾ ਫੀਸ ਦਾ ਮਾਫੀ ਮਾਮਲਾ ਸੀਗਾ ਉਹ ਮੈਂ ਹੱਲ ਕਰ ਦਿੱਤਾ ਸੀਗਾ, ਤਾਂ ਸਰਕਾਰ ਇਹਨੂੰ ਐਗਜ਼ੀਕਿਊਟ ਕਰ ਦੇਵੇ। ਮਤਲਬ ਕਿ ਐਲਾਨ ਅਸੀਂ ਕੀਤਾ ਹੋਇਆ, ਤੁਸੀਂ ਅਮਲ ਚ ਕਰ ਦਿਓ। ਕਿਉਂਕਿ ਉਸ ਵਕਤ ਜਦੋਂ ਅਸੀਂ ਇਹ ਸਾਰਾ ਕੁਛ ਫ੍ਰੀ ਕਰਨਾ ਸੀਗਾ, ਤਦ ਕੋਵਿਡ ਆ ਗਿਆ ਤੇ ਉਹ ਅਮਲ ਨਹੀਂ ਹੋ ਸਕਿਆ। ਤਾਂ ਜਿਹੜੀ ਦੂਸਰੀ ਗੱਲ ਉਹ ਕਹਿ ਰਹੇ ਆ ਖੁੱਲੇ ਦਰਸ਼ਨ ਦਿਦਾਰ ਦੀ, ਤਾਂ ਖੁੱਲੇ ਦਰਸ਼ਨ ਦਿਦਾਰ ਵਾਲੀ ਗੱਲ ਮੈਨੂੰ ਅੱਛੀ ਲੱਗੀ ਯਾਰ, ਬਹੁਤ ਸੋਹਣੀ ਲੱਗੀ। ਔਰ ਮੈਂ ਪਹਿਲੇ ਦਿਨ ਤੋਂ ਇਹ ਵਕਾਲਤ ਕਰਦਾ ਆਇਆ ਤੇ ਹੋਰ ਵੀ ਬਹੁਤ ਸਾਰੇ ਲੋਕ ਵਕਾਲਤ ਕਰਦੇ ਨੇ। ਤਾਂ ਇਹ ਅਮਰਿੰਦਰ ਸਿੰਘ ਦੀ ਗੱਲ ਮੈਨੂੰ ਜੱਚੀ ਹੈ ਕਮ ਸੇ ਕਮ। ਔਰ ਹੋ ਸਕਦਾ ਹੈ ਇਹ ਐਲਾਨ ਹੋ ਜਾਵੇ ਜਾਂ ਇਹ ਕਹਿ ਦਿੱਤਾ ਜਾਵੇ ਕਿ ਜੇ ਪਾਕਿਸਤਾਨ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਤੇ ਅਸੀਂ ਖੋਲ ਦਿੰਦੇ ਹਾਂ। ਤਾਂ ਉਹਦਾ ਮਤਲਬ ਕੀ ਹੈ ਕਿ ਪਾਸਪੋਰਟ ਵਾਲੀ ਸ਼ਰਤ ਹਟ ਜਾਏ। ਮਤਲਬ ਕਿ ਜੋ ਪਾਸਪੋਰਟ ਵਾਲੀ ਸ਼ਰਤ ਹਟ ਜਾਏ ਤਾਂ ਜਿਹੜਾ ਸਾਡਾ ਪਛਾਣ ਵਾਲਾ ਦਸਤਾਵੇਜ਼ ਹੁੰਦਾ ਉਹਦੇ ਆਧਾਰ ਤੇ ਕਿ ਇਹ ਬੰਦਾ ਇੰਡੀਅਨ ਨਾਗਰਿਕ ਹੈ, ਬਸ ਦੈਟਸ ਇਟ, ਕਿ ਤੁਸੀਂ ਚਾਹੋ। ਸੋ ਐਸੀ ਮੰਗ ਆ। ਤਾਂ ਹੋ ਸਕਦਾ ਅਮਰਿੰਦਰ ਸਿੰਘ ਦੀ ਮੰਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਕਈ ਵਾਰ ਰਾਜ ਵੀ ਹੁੰਦਾ, ਕਈ ਵਾਰ ਇਸ਼ਾਰਾ ਵੀ ਹੁੰਦਾ ਹੈ, ਔਰ ਇਹ ਸੰਕੇਤ ਪਹਿਲਾਂ ਦਿੰਦੇ ਹੁੰਦੇ ਇਸ ਤਰ੍ਹਾਂ ਦੇ। ਯਾਨੀ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਅੱਜ ਰੈਲੀ ਕੀਤੀ ਹੈ, ਆਪਣੇ ਬੰਦਿਆਂ ਨੂੰ ਕਿਹਾ ਹੋਏਗਾ ਕਿ ਫਿਰੋਜ਼ਪੁਰ ਪਹੁੰਚੋ ਫਿਰੋਜ਼ਪੁਰ, ਤਾਂ ਉੱਥੇ
ਹੋ ਸਕਦਾ ਕਿ ਕੁਝ ਇਸ ਤਰ੍ਹਾਂ ਦਾ ਐਲਾਨ, ਕਿਉਂਕਿ ਕੱਲ ਨੂੰ ਇੱਕ ਚੀਜ਼ ਹੋਰ ਨੋਟੇਬਲ ਹੈ ਕਿ ਕੱਲ ਨੂੰ ਮੇਰੇ ਖਿਆਲ ਦੇ ਨਾਲ ਪ੍ਰਕਾਸ਼ ਦਿਹਾੜਾ, ਵੈਸੇ ਤੇ ਸਿੱਖਾਂ ਦੇ ਕਹਿ ਲਓ ਕਿ ਮਸਲੇ ਬੜੇ ਗੁੰਝਲਦਾਰ ਬਣਾ ਦਿੱਤੇ ਗਏ ਜਾਂ ਬਣ ਗਏ ਜੀ ਕਿ ਕਈ ਵਾਰ ਪ੍ਰਕਾਸ਼ ਦਿਹਾੜੇ ਤੁਹਾਨੂੰ ਪਤਾ ਦੋ, ਤੇ ਕਈ ਵਾਰ ਵਾਹਿਗੁਰੂ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਨਹੀਂ। ਤਾਂ ਖੈਰ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾ ਰਿਹਾ ਵਾ ਹੁਣ, ਉਸ ਮੌਕੇ ਤੇ ਹੋ ਸਕਦਾ ਸਿੱਖਾਂ ਵਾਸਤੇ ਜਾਂ ਸਿੱਖ ਕੌਮ ਨੂੰ ਪ੍ਰਭਾਵਿਤ ਕਰਨ ਲਈ ਕੋਈ ਨਾ ਕੋਈ ਐਲਾਨ ਹੋ ਜਾਵੇ। ਰਹੀ ਗੱਲ ਦੂਸਰੀ ਮੰਗ ਦੀ, ਦੂਸਰੀ ਮੰਗ ਮੰਗੀ ਹੈ ਬਾਦਲ ਸਾਹਿਬ ਨੇ, ਮੈਨੂੰ ਹਾਸਾ ਇਸ ਕਰਕੇ ਆਇਆ, ਮਾਫ ਕਰਨਾ, ਕਿ ਬਾਦਲ ਸਾਹਿਬ ਨੇ ਐਨ ਕਹਿ ਲਓ ਕਿ ਗੱਲ ਨਾ ਜਦੋਂ ਟਿਕਾਣੇ ਲਾਈ ਹੈ ਤਾਂ ਉਦੋਂ ਥੋੜਾ ਜਿਹਾ ਕਹਿ ਲਓ ਕਿ ਸਮਾਂ ਵਾਚਿਆ ਕਿ ਸਮਾਂ ਹੁਣ ਆ ਗਿਆ। ਉਹਨਾਂ ਨੇ ਕਿਹਾ ਕਿ ਉਹ ਮੇਰੀ ਬੜੀ ਇੱਜ਼ਤ ਕਰਦੇ ਨੇ ਮੋਦੀ ਸਾਹਿਬ, ਮੈਂ ਵੀ ਉਹਨਾਂ ਦੀ ਬੜੀ ਇੱਜ਼ਤ ਕਰਦਾ, ਪਰ ਉਹਨਾਂ ਦੀ ਜਿਹੜੀ ਫੇਰੀ ਹੈ ਸਾਰਥਕ ਤਾਂ ਹੋਏਗੀ ਥੋੜੇ ਜਿਹੇ ਕੰਮ ਕਰੋ। ਕੰਮ ਕਿਹੜੇ ਆ? ਛੋਟੇ ਛੋਟੇ ਕੰਮ ਆ। ਇੱਕ ਚੰਡੀਗੜ੍ਹ ਦੇ ਛੱਡੋ, ਇੱਕ ਸਾਡਾ ਪਾਣੀਆਂ ਵਾਲਾ ਮਸਲਾ ਜਿਹੜਾ ਰਾਈਬੇਰੀਅਨ ਸਿਧਾਂਤ ਦੇ ਮੁਤਾਬਕ ਇਹਦਾ ਨਿਬੇੜਾ ਕਰ ਦਿਓ, ਮਤਲਬ ਕਿ ਜੋ ਆਪਾਂ ਮੰਗ ਰੱਖਦੇ ਹਾਂ ਅਕਸਰ। ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਸਾਨੂੰ ਦੇ ਦਿਓ, ਬਸ ਕੰਮ ਪਾਰ ਗਿਆ। ਤਾਂ ਉਹਨਾਂ ਨੇ ਵੀ ਇੱਕ ਰਸਮ ਪੂਰਤੀ ਕਰ ਦਿੱਤੀ ਆ। ਵੈਸੇ ਉਹਨਾਂ ਨੇ, ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਹੁਣ ਆਪਾਂ ਇਹਨਾਂ ਗੱਲਾਂ ਨੂੰ ਛੇੜਾਂਗੇ ਤੇ ਫਿਰ ਕੁਝ ਲੋਕਾਂ ਨੂੰ ਥੋੜਾ ਦੁੱਖ ਲੱਗਦਾ ਆ, ਕਿਉਂਕਿ ਪਾਰਟੀ ਸਮਰਥਕ ਹੁੰਦੇ ਆ ਕਿ ਇਹ ਉਹ ਮੁੱਦੇ ਆ ਜਿਨ੍ਹਾਂ ਮੁੱਦਿਆਂ ਤੇ ਇਹਨਾਂ ਦੀਆਂ ਭੂਮਿਕਾਵਾਂ ਤੇ ਬਹੁਤ ਵੱਡੇ ਡਿਬੇਟ ਹੋ ਚੁੱਕੇ ਆ, ਚਾਹੇ ਉਹ ਕਾਂਗਰਸੀ ਹੋਣ ਤੇ ਚਾਹੇ ਅਕਾਲੀ ਹੋਣ, ਇਹਨਾਂ ਮੁੱਦਿਆਂ ਤੇ ਬਹੁਤ ਵੱਡੇ ਡਿਬੇਟ ਹੋ ਚੁੱਕੇ ਆ। ਤਾਂ ਖੈਰ ਇਹ ਤੇ ਪਾਣੀ ਚ ਮਧਾਣੀ ਵਾਲੀ ਗੱਲ ਆ। ਤੇ ਬਾਕੀ ਇਹ ਮੰਗਾਂ ਤੁਹਾਨੂੰ ਪਤਾ ਬਹੁਤ, ਇਹ ਤਾਂ ਹੁਣ ਕਹਿ ਲਈਏ ਗਾਂ ਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਛੇਤੀ ਕੀਤੇ ਏਦਾਂ ਐਲਾਨ ਤੇ ਹੋ ਜਾਂਦੇ। ਐਲਾਨ ਤੇ ਰਾਜੀਵ ਲੰਗੋਵਾਲ ਸਮਝੌਤੇ ਚ ਵੀ ਹੋ ਗਿਆ ਸੀ ਚੰਡੀਗੜ੍ਹ ਦੇਣ ਦਾ, ਅਮਲ ਨਹੀਂ ਨਾ ਹੋਇਆ। ਤਾਂ ਸੰਤ ਇਹਨਾਂ ਨੇ ਚੁੱਕ ਚੁਕਾ ਕੇ ਮਰਵਾ ਵੀ ਦਿੱਤਾ, ਮਰਵਾ ਵੀ ਲਿਆ, ਤੇ ਉਹ ਮਸਲਾ ਵੀ ਹੱਲ ਨਹੀਂ ਹੋਇਆ। ਖੈਰ ਜਿਹੜੀ ਗੱਲ ਹੈ ਇਸ ਟਾਈਮ ਮੰਗਾਂ ਦੀ, ਤਾਂ ਇੱਕ ਫਿਰ ਹੋਰ ਚੰਨੀ ਸਾਹਿਬ ਦਾ ਵੀ ਨਾਮ ਵਿੱਚ ਇਸ ਲਿਸਟ ਦੇ ਵਿੱਚ ਔਖੇ ਸੌਖੇ ਐਡ ਕਰ ਲਓ। ਤਾਂ ਉਹਨਾਂ ਨੇ ਵੀ ਕਹਿੰਦੇ ਕਿ ਮੈਂ ਇੱਕ ਚਿੱਠੀ ਲਿਖ ਦਿੱਤੀ ਹੈ ਕਿ BSF ਪਿੱਛੇ ਲੈ ਜਾਓ, ਪਿੱਛੇ ਲੈ ਜਾਓ, ਪਿੱਛੇ ਲੈ ਜਾਓ। ਕਿੰਨੀ ਕੁ ਜੀ? ਕਹਿੰਦੇ ਆਪਦੇ 5 ਕਿਲੋਮੀਟਰ ਵਾਲੇ ਦਾਇਰੇ ਚ ਲੈ ਜਾਓ। ਆ ਜਿਹੜਾ 50 ਕਿਲੋਮੀਟਰ ਵਾਲਾ ਨਾ, ਇਹ ਆਪਾਂ ਚਿੱਠੀ ਲਿਖ ਦਿੱਤੀ ਹੈ ਕਿ 5 ਕਿਲੋਮੀਟਰ ਕਰੋ। ਨਾਲ ਕਹਿੰਦੇ ਕਿ ਆਪਾਂ ਕੁਝ ਹੋਰ ਮੰਗਾਂ ਲਿਖ ਦਿੱਤੀਆਂ, ਜਿਵੇਂ ਹਿਮਾਚਲ ਦੀ ਤਰਜ਼ ਤੇ ਸਾਨੂੰ ਇੱਕ ਆਰਥਿਕ ਪੈਕੇਜ ਦਿਓ। ਤਾਂ ਮਤਲਬ ਕਿ ਮੰਗਾਂ ਵਾਲਾ ਬਾਕਸ ਜਿਹੜਾ ਹੈ ਨਾ, ਪਿੰਡੋਰਾ ਬਾਕਸ ਹੈ ਜਿਹੜਾ, ਉਹ ਹਰੇਕ ਦਾ ਅਲੱਗ ਅਲੱਗ ਹੈ। ਉਹਦੇ ਚੋਂ ਅਲੱਗ ਅਲੱਗ ਮੰਗਾਂ ਨਿਕਲ ਰਹੀਆਂ ਨੇ, ਜਿਵੇਂ ਢੀਂਡਸਾ ਸਾਹਿਬ ਉਹਨਾਂ ਦੀਆਂ ਆਪਣੀਆਂ ਨੇ, ਇਹਨਾਂ ਦੀਆਂ ਆਪਣੀਆਂ ਨੇ। ਸੋ ਇਹ ਰਸਮ ਪੂਰਤੀ ਜਿਹੜੀ ਆ ਹੋ ਰਹੀ ਆ। ਬਹਰਹਾਲ ਜੇ ਤੁਸੀਂ, ਕਿਉਂਕਿ ਸਾਰਿਆਂ ਦੀ ਆਖਿਆ ਦੇਖੋ, 2 ਮਹੀਨੇ ਪਹਿਲਾਂ, 1.5 ਮਹੀਨੇ ਪਹਿਲਾਂ ਮੇਰੇ ਵਰਗਾ ਇੰਨਾ ਟਾਈਮ ਲਾ ਦਿੰਦਾ ਭਾਜਪਾ ਤੇ ਉਦਾਂ ਹੀ ਟੁੱਟ ਕੇ ਪੈ ਜਾਣਾ ਜੀ, ਤੁਸੀਂ ਕਿੱਦੇ ਤੇ ਲੱਗਿਆ ਹੋਇਆ। ਅੱਜ ਇਹ ਆ ਕਿ ਸਾਨੂੰ ਬਾਹਰੋਂ ਮੈਸੇਜ ਆ ਰਹੇ ਨੇ NRI ਦੇ ਕਿ ਕੀ ਹੈ ਬਈ, ਮਾਹੌਲ ਕੀ ਹੈ ਰਹੇਗਾ, ਕਿਉਂਕਿ ਫਿਰੋਜ਼ਪੁਰ ਸਾਥੋਂ ਕੋਈ ਦੂਰ ਨਹੀਂ ਹੈ। ਰੈਲੀ ਦਾ ਮਾਹੌਲ ਕੀ ਹੈ, ਇਹ ਜਗਿਆਸਾ ਹੈ ਜੀ, ਜਗਿਆਸਾ। ਮੇਰੇ 2 ਦੋਸਤਾਂ ਨੇ ਸਵੇਰ ਦਾ ਪੁੱਛਿਆ ਕਿ ਕਿੱਦਾਂ ਦਾ ਮਾਹੌਲ ਹੈ। ਤੇ ਗੱਲ ਇਹ ਹੈ ਕਿ ਮਾਹੌਲ ਉਹ ਬਣਾਉਣ ਦਾ ਯਤਨ ਕਰ ਰਹੇ। ਗੱਲ ਤੇ ਸਾਰੀ ਮਾਹੌਲ ਦੀ ਹੁੰਦੀ ਹੈ ਨਾ, ਗੱਲ ਤੇ ਸਾਰੀ ਮਾਹੌਲ ਦੀ, ਮਾਹੌਲ ਬਣਾਉਣ ਦੀ। ਤਾਂ ਮਾਹੌਲ ਕੱਲ ਨੂੰ ਬਣਾਇਆ ਜਾਏ, ਮਾਹੌਲ ਬਣਿਆ ਨਹੀਂ ਹਾਲੇ, ਬਣਾਇਆ ਜਾਏਗਾ। 20 ਕਿੱਲਿਆਂ ਦਾ ਪੰਡਾਲ ਹੈ, 2 ਕਿੱਲਿਆਂ ਦੀ ਪਾਰਕਿੰਗ ਹੈ। ਤਾਂ ਮਤਲਬ ਹੈ ਕਿ ਇਕੱਠ ਜ਼ਬਰਦਸਤ ਕਰਨ ਦਾ ਯਤਨ ਕੀਤਾ ਜਾ ਰਿਹਾ। ਭਾਰਤੀ ਜਨਤਾ ਪਾਰਟੀ ਦੇ ਇੱਥੇ ਜਿਹੜੇ ਆਗੂ ਆ ਅੱਗੇ ਲੱਗੇ ਹੋਏ ਬਹੁਤ ਬਾਰੇ ਆ, ਉਹ ਪੂਰਾ ਜ਼ੋਰ ਲਾ ਰਹੇ ਆ, ਤਾਣ ਲਾ ਰਹੇ ਆ ਕਿ ਰੈਲੀ ਦੇ ਵਿੱਚ ਇਕੱਠ ਹੈ ਜਿਹੜਾ ਚੋਖਾ ਕੀਤਾ ਜਾਵੇ। ਸਵੇਰੇ ਪਤਾ ਲੱਗ ਜਾਏਗਾ, ਕੁਛ ਘੰਟੇ ਆ, ਜਦੋਂ ਕੱਲ ਨੂੰ ਇਸ ਵੇਲੇ ਆਪਾਂ ਗੱਲਬਾਤ ਕਰਾਂਗੇ, ਜੇ ਵਾਹਿਗੁਰੂ ਇਜਾਜ਼ਤ ਦੇਵੇ, ਤੇ ਫਿਰ ਪਤਾ ਲੱਗੂਗਾ ਕਿ ਅਸਲ ਦੇ ਵਿੱਚੋਂ ਕੀ ਨਿਕਲਦਾ ਤੇ ਕੀ ਉਹਦਾ ਅਸਰ ਹੁੰਦਾ ਹੈ। ਤਾਂ ਬਹਰਹਾਲ ਜਗਿਆਸਾ ਬਹੁਤ ਹੈ। ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਇਦੋਂ ਪਹਿਲਾਂ ਮੋਦੀ ਸਾਹਿਬ ਆਏ ਨੇ, ਜਗਰਾਉਂ ਰੈਲੀ ਹੋਈ ਸੀ, ਤੁਹਾਨੂੰ ਪਤਾ, ਮਲੋਟ ਰੈਲੀ ਹੋਈ ਆ, ਹੋਰ ਕਈ ਥਾਈਂ ਇਹਨਾਂ ਦੀ ਰੈਲੀ ਹੋਈ ਆ, ਅਕਸਰ ਰੈਲੀਆਂ ਕਰਦੇ ਨੇ। ਪਰੰਤੂ ਇੰਨੀ ਜਗਿਆਸਾ ਪੰਜਾਬੀਆਂ ਚ, ਪੱਤਰਕਾਰਾਂ ਚ ਇਦੋਂ ਪਹਿਲਾਂ ਤੁਸੀਂ ਵੀ ਨੋਟ ਕੀਤਾ ਹੋਣਾ, ਮੈਂ ਵੀ ਕੀਤਾ, ਕਿ ਕਦੇ ਨਹੀਂ ਸੀ ਦੇਖੀ। ਜੀ ਜੀ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਰੁਜ਼ਗਾਰ ਦੀ ਗਰੰਟੀ ਤੇ ਕਾਨੂੰਨ ਬਣਾਵਾਂਗੇ, ਮੁੱਖ ਮੰਤਰੀ ਚੰਨੀ। ਥੋੜੇ ਦਿਨ ਪਹਿਲਾਂ ਤਾਂ ਮੈਂ ਇਹ ਗੱਲ ਸੁਣੀ ਵੀ ਰਾਜਪਾਲ ਨੇ ਇਹਨਾਂ ਦੀ ਫਾਈਲ ਰੋਕ ਲਈ ਆ ਰੁਜ਼ਗਾਰ ਵਾਲੀ। ਇਹ ਹੋ ਕੀ ਰਿਹਾ? ਗਰੰਟੀਆਂ ਇਹ ਵੀ ਦੇਣ ਲੱਗ ਗਏ। ਦੇਖੋ ਇਹ ਗੱਲਾਂ ਜਿਹੜੀਆਂ ਨੇ ਨਾ, ਹੁਣ ਕੀ ਕਰੀਏ। ਇਹ ਤਾਂ ਵੈਸੇ ਸਿੱਧੂ ਨੂੰ ਸੱਦ ਕੇ ਤੇ ਕਹਿ ਦਈਏ ਕਿ ਠੋਕੋ ਤਾਲੀ ਦਾ ਸਲਾਮ ਆ ਤੁਹਾਡੇ, ਜਿੰਨੇ ਮਰਜ਼ੀ ਕਰੀ ਚੱਲੋ।
ਜੀ ਇਹਨਾਂ ਨੇ ਵੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਚੋਣ ਜ਼ਾਬਤੇ ਦੀ ਵੀ ਕਿਤੇ ਨਾ ਕਿਤੇ ਲਾ ਲਓ ਕਿ ਕੰਮ ਨੇੜੇ ਹੀ ਜਾਂਦਾ ਕਿ ਉਹਦੀ ਵੀ ਕਿਤੇ ਨਾ ਕਿਤੇ ਥੋੜੀ ਬਹੁਤੀ ਜਿਹੜੀ ਹੈ ਨਾ ਵਿੜਕ ਲੱਗਦੀ ਹੈ। ਕਿਉਂ? ਕਿਉਂਕਿ ਆ ਹੁਣ ਤੋਂ ਕੁਝ ਕੁ ਮਿੰਟ ਪਹਿਲਾਂ ਹੀ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਖਤਮ ਕਰਕੇ ਪ੍ਰੈਸ ਕਾਨਫਰੰਸ ਕੀਤੀ ਹੈ। ਕੁਝ ਕੁ ਮਿੰਟ ਮਤਲਬ ਰਾਤ ਦੇ ਹਿਸਾਬ ਲਾ ਲਓ ਕਿ 10 ਵੱਜ ਗਏ ਨਾ, ਤੇ ਇੱਕ ਪ੍ਰੈਸ ਨੋਟ ਹੁਣ ਫੇਰ ਆਇਆ ਪਿਆ ਵਾ, ਕਹਿੰਦੇ ਕੱਲ ਨੂੰ ਫੇਰ ਕੈਬਨਿਟ ਦੀ ਮੀਟਿੰਗ ਆ, ਕੱਲ ਨੂੰ ਫੇਰ ਆ, ਹੋ ਸਕਦਾ ਕੱਲ ਨੂੰ ਫੇਰ ਰਾਤ ਨੂੰ ਕਰਨਾ। ਤਾਂ ਇਹਦਾ ਮਤਲਬ ਇਹ ਕਿ ਪੰਜਾਬ ਸਰਕਾਰ ਇਹ ਜਿਹੜਾ ਇਹਨਾਂ ਦਾ ਟੈਨਿਓਰ ਸੀਗਾ ਉਹਦੇ ਅੰਤਲੇ ਤੌਰ ਤੇ ਪਹੁੰਚ ਗਈ ਆ। ਗਈ ਕਿ ਗਈ, ਬਸ ਇਹ ਜਿਹੜਾ ਸੰਕੇਤ ਮਿਲਦਾ ਪਿਆ। ਮੈਂ ਥੋੜਾ ਜਿਹਾ ਇਸ ਪਾਸੇ ਤੁਹਾਡਾ ਧਿਆਨ ਤਾਂ ਦਵਾਇਆ ਕਿ ਧੜਾ ਧੜ ਐਲਾਨ ਤਾਂ ਹੀ ਹੋ ਰਹੇ ਆ ਕਿ ਕੁਝ ਘੰਟੇ ਬਾਕੀ ਹੈ, ਜੋ ਕੁਝ ਕੀਤਾ ਜਾ ਸਕਦਾ ਕਰ ਦਿਓ ਬਈ ਕਰ ਦਿਓ। ਸੋ ਇਹ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਕੱਲ ਚਲੇ ਜਾਣਗੇ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਕੋਈ ਯੂਪੀ ਚ ਇੱਕ ਅੱਧਾ ਗੇੜਾ ਕੱਢ ਦੇਣ ਤਾਂ ਲੱਗਦਾ ਇਹੋ ਆ ਕਿ 1-2 ਦਿਨਾਂ ਬਾਅਦ ਚੋਣ ਜ਼ਾਬਤਾ ਜਿਹੜਾ ਉਹ ਲਾਉਣ ਦੀ ਤਿਆਰੀ ਹੈ। ਤੇ ਹੱਦ ਕਹਿ ਲਓ ਕਿ 5-7-8 ਬਸ ਇੱਥੇ ਚੋਣ ਜ਼ਾਬਤਾ ਲੱਗ ਜਾਏਗਾ, ਜਿਹੜੇ ਇਮਕਾਨ ਬਣੇ ਨੇ। ਤਾਂ ਚਲੋ ਗੱਲ ਗਰੰਟੀਆਂ ਦੀ ਆ। ਇਹ ਕਹਿੰਦੇ ਆ ਕਿ ਮੈਨੂੰ ਐਲਾਨ ਜੀਤ ਨਾ ਕਿਹਾ ਕਰੋ, ਲੋਕੀ ਕਹਿੰਦੇ ਹੋਰ ਤੁਹਾਨੂੰ ਕੀ ਅਰਮਾਨ ਜੀਤ ਕਿਹਾ ਕਰੀਏ, ਐਲਾਨ ਹੀ ਤੇ ਕਰੀ ਜਾਂਦੇ। ਤਾਂ ਬਹਰਹਾਲ ਰੋਜ਼ਗਾਰ ਦੀ ਗਰੰਟੀ ਦੇ ਰਹੇ ਨੇ ਜਨਾਬ, ਕਹਿੰਦੇ 1 ਸਾਲ 'ਚ 1 ਲੱਖ ਨੌਕਰੀ ਦੇਵਾਂਗੇ। ਪਹਿਲੇ ਸਵਾ ਸਾਲ 'ਚ ਇਹਨਾਂ ਦੀਆਂ ਪਤਾ ਕਿੰਨੀਆਂ ਨੌਕਰੀਆਂ ਸੀ ਸਰਕਾਰੀ, ਜੇ ਤੁਸੀਂ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ 600-700 ਨੌਕਰੀ ਸੀ 1.5 ਸਾਲ ਦੇ, ਸਵਾ ਸਾਲ 1.5 ਸਾਲ ਦੇ ਵਿੱਚ। ਇਹ ਕਹਿੰਦੇ ਆ ਕਿ 1 ਸਾਲ 'ਚ 1 ਲੱਖ ਨੌਕਰੀ ਦੇਾਂਗੇ, ਨਾਲ ਕਹਿੰਦੇ ਆਇਲਸ ਦਾ ਕੋਰਸ ਹੈ ਜਿਹੜਾ ਉਹ ਫ੍ਰੀ ਕਰਵਾਵਾਂਗੇ। ਤੇ ਜੇ 1 ਲੱਖ ਨੌਕਰੀ ਪੈਦਾ ਕਰ ਦਿਓਗੇ ਤੇ ਆਇਲਸ ਕਰਨਾ ਕਿੰਨੇ ਆ? ਆਈਲੈਟਸ ਸੈਂਟਰਾਂ ਨੂੰ ਤੇ ਫਿਰ ਜਿੰਦਰੇ ਵੱਜ ਜਾਣੇ ਆ, ਕਬੂਤਰ ਗੂਲੇ ਬੋਲਿਆ ਕਰਨਗੇ, ਤੁਸੀਂ ਤੇ ਆਈਲੈਟਸ ਸੈਂਟਰ ਬੰਦ ਕਰਵਾ ਦਿਓਗੇ, ਕਿਉਂਕਿ ਸਕਿੱਲ ਸੈਂਟਰ ਖੁੱਲ ਜਾਣੇ ਆ। ਇਹਨਾਂ ਦਾ ਪ੍ਰਧਾਨ ਵੀ ਬੜਾ ਗਜ਼ਬ ਦੀ ਚੀਜ਼ ਆ, ਕਹਿੰਦਾ 28 ਜ਼ਿਲ੍ਹਿਆਂ 'ਚ 28 ਸਕਿੱਲ ਸੈਂਟਰ ਖੋਲਾ, ਠੋਕੋ ਤਾੜੀ। ਕੋਲੋਂ ਖਲੋਤੇ ਨੇ ਜ਼ਿਲ੍ਹੇ 23 ਗਜ਼ਬ 5 ਵੱਧ ਬਣਾ ਦੇ, ਫਿਰ ਕੀ ਹੁੰਦਾ? ਚੀਜ਼ ਘਟਣੀ ਦੇਣੀ ਚਾਹੀਦੀ। ਆਪਾਂ ਕਹਿੰਦੇ ਨਹੀਂ ਵਿਆਹ 'ਚ ਜਲੇਬ ਘਟਣੇ ਨਹੀਂ ਚਾਹੀਦੇ, ਵੱਧ ਜਾਂਦੇ ਕੋਈ ਗੱਲ ਨਹੀਂ, ਭਾਜੀ 'ਚ ਪਾ ਦਿਆਂਗੇ। ਸੋ ਇਹ ਹਾਲ ਆ। ਤਾਂ ਖੈਰ ਵੇਖੋ ਜਿਹੜੀ ਗੱਲ ਆ ਅੱਗੇ ਕਾਫੀ ਅੰਬਾਰ ਲਾਏ ਪਏ ਐਲਾਨਾਂ ਦੇ। ਆਂਗਣਵਾੜੀ ਵਰਕਰਾਂ ਲਈ ਐਲਾਨ, ਮਿੰਨੀ ਆਂਗਣਵਾੜੀ ਵਰਕਰਾਂ ਲਈ ਐਲਾਨ, ਹੈਲਪਰਾਂ ਲਈ ਮਾਸਿਕ ਤਨਖਾਹਾਂ ਵਿੱਚ ਜਿਹੜੇ ਵਾਧਿਆਂ ਦੇ ਐਲਾਨ ਆ। ਪੰਜਾਬ ਦੀਆਂ ਜਿੰਨੀਆਂ ਗਊਸ਼ਾਲਾਵਾਂ 19 ਕਰੋੜ 94 ਲੱਖ ਬਿਜਲੀ ਬਿੱਲ ਮਾਫ, ਠੋਕੋ ਤੇ ਠੋਕੋ ਤਾਲੀ ਤੇ ਤਾਲੀ ਠੋਕੀ ਆ। ਤੇ ਜਿਹੜਾ ਗਊ ਸੈਸ ਲਾ ਕੇ ਪੈਸਾ ਇਕੱਠਾ ਕੀਤਾ ਉਹ ਪ੍ਰਧਾਨ ਨੂੰ ਪੁੱਛੇ ਕੋਈ ਕਿ ਭਾਈ ਉਹ ਕਿੱਥੇ ਕੱਲਿਆ? ਸਾਡੇ ਕਰਮਚਾਰੀਆਂ ਦੀਆਂ ਕਹਿੰਦੇ ਕਿ ਸਾਰੀਆਂ ਮੁਸ਼ਕਲਾਂ ਹੱਲ ਕਰ ਦਿਆਂਗੇ। ਉਹ ਤੁਸੀਂ ਵੇਖਿਆ ਹੀ ਆ ਨਾ ਕਿ 36,000 ਕੱਚੇ ਕਾਮਿਆਂ ਵਾਲੀ ਫਾਈਲ ਕਹਿੰਦੇ ਉੱਥੇ ਰੁਕੀ ਪਈ ਆ। ਹੁਣ ਕਹਿੰਦੇ ਫਾਈਲ ਇਹਨਾਂ ਦੇ ਕੋਲ ਆਈ ਆ ਤੇ ਇੱਥੇ ਇਹਨਾਂ ਤੋਂ ਇਤਰਾਜ਼ ਜਿਹੜੇ ਆ ਉਹ ਦੂਰ ਨਹੀਂ ਕੀਤੇ ਜਾ ਰਹੇ। ਉਧਰੋਂ 1100 ਪ੍ਰੋਫੈਸਰਾਂ ਵਾਲੀ ਜਿਹੜੀ ਭਰਤੀ ਸੀ ਉਹ ਰੁਲ ਗਈ, ਕਿੰਨੀਆਂ ਭਰਤੀਆਂ ਰੁਲ ਗਈਆਂ। ਸਭ ਗੱਲਾਂ ਜਿਹੜੀਆਂ ਨੇ ਠੀਕ ਆ, ਕੁਝ ਕੰਮ ਅੱਛੇ ਕੀਤੇ ਨੇ ਚਰਨਜੀਤ ਸਿੰਘ ਨੇ, ਮੈਂ ਅੰਨਾ ਆਲੋਚਕ ਨਹੀਂ ਹੋ ਸਕਦਾ ਕਿਸੇ ਦਾ, ਅੱਛੇ ਕੰਮ ਕੀਤੇ ਵੀ ਆ, ਪਰ ਆਹ ਤੇ ਹੱਦੋਂ ਜ਼ਿਆਦਾ ਕੰਮ ਹੈ ਕਿ ਸਟਾਰਟਅਪ ਕਰਨ ਵਾਲੇ, ਨਵੀਂ ਗੱਲ ਸੁਣੋ, ਸਟਾਰਟਅਪ ਕਰਨ ਵਾਲਿਆਂ ਨੂੰ ਮਿਲੇਗਾ ਵਿਆਜ ਮੁਕਤ ਕਰਜ਼ਾ। ਤੁਸੀਂ ਤੇ ਆਪ ਮੁਕਤ ਹੋ ਚੱਲੇ ਹੋ, ਪੰਜਾਬ ਤੋਂ ਆਪ ਮੁਕਤ ਹੋ ਚੱਲੇ ਹੋ, ਹੁਣ ਕੀ ਵਿਆਜ ਮੁਕਤ ਕਰਜ਼ਾ ਤੁਸੀਂ ਦੇਣਾ? ਸੋ ਇਹ ਐਲਾਨ ਦੀ ਰੁੱਤ ਆ ਤੇ ਜਾਣ ਦੀ ਰੁੱਤ ਆ, ਇੱਕ ਲੀਡਰਾਂ ਦੀ ਸਰਕਾਰ ਦੀ ਜਾਣ ਦੀ ਰੁੱਤ ਆ। ਦੇਖੀ ਜਾਓ ਕੱਲ ਤੱਕ ਕੀ ਕੁਛ ਬਣਦਾ। ਵੈਸੇ ਨਾ ਰੋਜ਼ਗਾਰ ਗਰੰਟੀ ਵਾਲਾ ਕੰਮ ਜੇ ਹੋ ਜਾਵੇ, ਇਹਨੂੰ ਮੰਨ ਲਓ ਇੰਡੀਆ ਸਰਕਾਰ ਬਣਾਵੇ, ਫਿਰ ਤੇ ਆਪਾਂ ਕਹਿ ਸਕਦੇ ਹਾਂ ਨਾ ਇੰਡੀਆ ਦੇ ਸਦਨ 'ਚ, ਦੋਨਾਂ ਸਦਨਾਂ 'ਚ ਕਾਨੂੰਨ ਬਣ ਜਾਵੇ ਕਿ ਜਿੰਨੀ ਵੀ ਕਿਸੇ ਦੀ ਯੋਗਤਾ ਸਕਿੱਲ ਆ ਉਸ ਹਿਸਾਬ ਨਾਲ ਰੋਜ਼ਗਾਰ ਦੀ ਗਰੰਟੀ ਆ, ਫਿਰ ਤੇ ਪੁੱਛਣਾ ਹੀ ਕੀ ਹੈ। ਤੇ ਜੇ ਇਹ ਕਰਨਗੇ ਪੰਜਾਬ ਸਰਕਾਰ ਵਾਲਿਆਂ ਤੇ ਕੋਈ ਪਤਾ ਨਹੀਂ, ਕਿਉਂਕਿ ਇੱਕ ਐਲਾਨ ਕਰਦਾ ਤੇ ਦੂਸਰਾ ਕਹਿ ਦਿੰਦਾ ਨਹੀਂ 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 ਇਹ ਪਰਸਨਲ ਕੈਪੈਸਿਟੀ 'ਚ ਐਲਾਨ ਕਰੀ ਜਾਂਦਾ, ਸਾਡੀ ਪਾਰਟੀ ਹੰਦੇ ਇਹੋ ਜਿਹਾ ਫੈਸਲਾ ਨਹੀਂ ਲਿਆ। ਜੀ ਤਾਰਾਂ ਤਾਂ ਅੰਦਰ ਵੀ ਇਹਨਾਂ ਦੀਆਂ ਆਪਣੀਆਂ ਵੀ ਖੜਕੀਆਂ ਹੀ ਪਈਆਂ। ਸੋ ਮੈਨੂੰ ਲੱਗਦਾ ਹੁਣ ਇੱਕ ਵਾਰੀ ਆ ਕੇ ਐਲਾਨ ਮੋਦੀ ਹੁਣੀ ਕਰ ਜਾਣ, ਫਿਰ ਉਸ ਤੋਂ ਬਾਅਦ 'ਚ ਹੀ ਹੁਣ ਚੋਣ ਜ਼ਾਬਤਾ ਲੱਗੂਗਾ, ਇੱਧਰ ਨੂੰ ਇਸ਼ਾਰਾ ਜਿਹਾ ਲੱਗਦਾ ਆ। ਜੀ ਸੁਖਜਿੰਦਰ ਰੰਧਾਵਾ ਵੱਲੋਂ ਲਿਖੇ ਪੱਤਰ ਤੋਂ ਬਾਅਦ SGPC ਪ੍ਰਧਾਨ ਦੀ ਰੰਧਾਵਾ ਨੂੰ ਨਸੀਹਤ। ਹਾਂਜੀ, ਉਹਨਾਂ ਨੇ ਕਿਹਾ ਕਿ ਆਪਣੀ ਪੀੜ੍ਹੀ ਹੇਠਾਂ ਝਾਕਣ ਲਈ ਤੁਹਾਨੂੰ ਕਹਿੰਦੇ ਆ ਕਿ ਝਾਕੋ ਭਾਈ, ਤੇ ਦੂਸਰਾ ਕਿ ਪੰਥਕ ਮਸਲਿਆਂ 'ਚ ਦਖਲ ਨਹੀਂ ਦੇਈਦਾ, ਕਿਉਂਕਿ ਇਸ ਦੀ ਮਾਂ ਪਾਰਟੀ
ਉਹ ਕਹਿੰਦੇ ਆ ਰੰਧਾਵਾ ਨੂੰ ਕਿ ਇਸ ਦੀ ਮਾਂ ਪਾਰਟੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੇ ਖਾਤਮੇ ਦਾ ਕੁਝ ਯਤਨ ਕੀਤਾ ਸੀਗਾ। ਸੋ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਆ ਕਿ ਤੁਸੀਂ ਆਪਣਾ ਰੋਲ ਆ ਨਾ ਜਿਹੜਾ 84 ਵਾਲਾ, ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਓ। ਤੇ ਨਾਲ ਕਹਿੰਦੇ ਆ ਉਹਨਾਂ ਨੇ ਇਹ ਵੀ ਗੱਲ ਕਹੀ, ਕਿਉਂਕਿ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ, ਚਿੱਠੀ ਦਾ ਮਜ਼ਮੂਨ ਸਾਰਾ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਭਾਈ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਤਗੜਿਆ ਕਰੋ, ਕਿ ਉਹ ਗਲਤ ਆ। ਤੇ ਬਾਦਲਾਂ ਪ੍ਰਤੀ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਸੀਗਾ ਕਿ ਇਹਨਾਂ ਮਸੰਦਾਂ ਨੂੰ ਸਗੋਂ ਇਹਨਾਂ ਮਸੰਦਾਂ ਨੂੰ ਸੱਦ ਕੇ ਤੇ ਕੌਮ ਚੋਂ ਖਾਰਿਜ ਕੀਤਾ ਜਾਵੇ। ਤੇ ਉਹ ਕਹਿੰਦੇ ਆ ਕਿ ਤੁਸੀਂ ਜਿਸ ਤਰ੍ਹਾਂ ਦਾ ਇਹ ਮਤਲਬ ਕਿ ਬੋਲ ਰਹੇ ਹੋ, ਜਿਸ ਤਰ੍ਹਾਂ ਦੇ ਤੁਹਾਡੇ ਕੰਮ ਆ, ਤੁਹਾਡਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ। ਧਾਮੀ ਸਾਹਿਬ ਨੇ ਕੋਈ ਗੱਲ ਕਹਿ ਦਿੱਤੀ। ਸੋ ਦੋਹਾਂ ਪਾਸਿਆਂ ਤੋਂ ਰਾਜ, ਜੇ ਤੁਸੀਂ ਇਹਨੂੰ ਕਨਕਲੂਡ ਕਰੋਗੇ ਨਾ ਇਸ ਚੀਜ਼ ਨੂੰ, ਤਾਂ ਦੋਹਾਂ ਪਾਸਿਆਂ ਤੋਂ ਰਾਜਨੀਤੀ ਆ। ਸੁਖਜਿੰਦਰ ਸਿੰਘ ਰੰਧਾਵਾ ਸਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹ ਵਰਤਿਆ, ਉਹਨਾਂ ਨੇ ਇੱਕ ਮੁੱਦੇ ਨੂੰ ਵਰਤਿਆ, ਸੈਂਸਿਟਿਵ ਮੁੱਦੇ ਨੂੰ ਵਰਤਿਆ, ਤੇ ਹੋਇਆ ਕੱਖ ਨਹੀਂ। 50 ਸਾਲਾਂ ਚ ਕੱਖ ਨਹੀਂ ਹੋਇਆ। ਸਰਕਾਰ ਚੱਲੀ ਇਹਨਾਂ ਨੂੰ ਕਹੋ ਕਿ ਕਰਕੇ ਦਿਖਾਓ, ਇਨਸਾਫ ਨਿਆਂ ਕਰਕੇ ਦੋ। ਔਰ ਨਿਆਂ ਤੁਸੀਂ ਕੀ ਕਰਨਾ ਸੀ, ਬੇਅਦਬੀਆਂ ਤੁਸੀਂ ਰੋਕ ਨਹੀਂ ਸਕੇ। ਔਰ ਗੱਲ ਇਹ ਹੈ ਕਿ ਬਾਈਬਲ ਦਾ ਨਿਆਂ ਤਾਂ ਛੱਡੋ, ਜਿਹੜੇ ਮਾਸੂਮ ਮੌੜ ਤੁਹਾਡੀ ਸਿਆਸਤ ਦੀ ਸਾਜ਼ਿਸ਼ ਦੀ ਬਲੀ ਚੜ ਗਏ, ਤੁਸੀਂ ਤਾਂ ਉਹਨਾਂ ਦਾ ਨਿਆਂ ਵੀ ਨਹੀਂ ਕਰ ਸਕੇ। ਗੱਲਾਂ ਹੀ ਛੱਡ ਦਿਓ। ਖੈਰ ਇਹ ਰਾਜਨੀਤੀ ਆ। ਉਹਨੇ ਪੱਤਰ ਲਿਖਿਆ ਕਿ ਤੁਸੀਂ ਅਕਾਲੀ ਦਲ ਨੂੰ ਕਿਉਂ ਤਗੜਾ ਕਰ ਰਹੇ ਹੋ, ਤੇ ਨਾਲ ਸਾਰੀਆਂ ਚੀਜ਼ਾਂ ਗਿਣਾ ਦਿੱਤੀਆਂ ਕਿ ਲੋਕ ਭੁੱਲ ਨਾ ਜਾਣ। ਉਹਨਾਂ ਨੇ ਉਹ ਦਿਖਾ ਦਿੱਤਾ ਕਿ ਹਾਂ ਭਾਈ ਅਸੀਂ ਤੇ ਉਹਨਾਂ ਦੇ ਨਾਲ ਹੀ ਖਲੋਤੇ ਆ, ਕਿਉਂਕਿ ਅਸੀਂ ਸਿਆਸਤ ਦਾ ਹਿੱਸਾ, ਚਾਹੇ ਪ੍ਰਧਾਨ ਜੀ ਹੈ ਚਾਹੇ ਜਥੇਦਾਰ ਜੀ, ਸੱਚਾਈ ਤੇ ਇਹੋ ਹੀ ਆ ਨਾ, ਅਸੀਂ ਅਕਾਲੀ ਦਲ ਬਾਦਲ ਦਾ ਹੀ ਹਿੱਸਾ। ਬੇਸ਼ੱਕ ਠੀਕ ਹੈ ਪੰਥਕ ਸੰਸਥਾਵਾਂ ਨੇ ਕਈ ਵਾਰੀ ਗੱਲਾਂ ਜਿਹੜੀਆਂ ਕਈ ਲੋਕਾਂ ਨੂੰ ਪਿੰਚ ਵੀ ਕਰਦੀਆਂ ਨੇ, ਪਰ ਇਹ ਤੇ ਆਪਾਂ ਨੂੰ ਪਤਾ ਹੀ ਹੈ ਨਾ ਕਿ ਉੱਥੇ ਕਿਹਨਾਂ ਦੀ ਚੱਲਦੀ ਹੈ। ਅਕਾਲੀ ਦਲ ਬਾਦਲ ਵਾਲਿਆਂ ਦੀ ਚੱਲਦੀ ਹੈ, ਕਿਉਂਕਿ ਉਹਨਾਂ ਨੇ ਆਪਦਾ ਇਲੈਕਟੋਰਲ ਤਰੀਕੇ ਦੇ ਨਾਲ ਮੈਂਡੇਟ ਵੀ ਹਾਸਲ ਕੀਤਾ ਹੋਇਆ। ਸੋ ਇਹ ਗੱਲਾਂ ਨੇ, ਇਹ ਰਾਜਨੀਤਿਕ ਕਹਾਣੀਆਂ ਸਾਰੀਆਂ ਰੰਧਾਵਾ ਨੂੰ, ਕਿਉਂਕਿ ਤੁਸੀਂ ਇੱਕ ਚੀਜ਼ ਨਾ ਵੇਖ ਕੇ ਚੱਲੋ ਕਿ ਜਿਹੜੀ ਮਾਝੇ ਦੀ ਰਾਜਨੀਤੀ ਆ ਉਹ ਕੁਝ ਮਾਲਵੇ ਦੇ ਮੁਕਾਬਲੇ ਚ ਵੇਖੋਗੇ ਤੇ ਉਹਦਾ ਵੱਖਰਾ ਪਾਸਾ ਹੈ। ਮਤਲਬ ਕਿ ਪੰਥਕ ਧੁਰੇ ਦੇ ਦੁਆਲਾ ਜ਼ਿਆਦਾ ਘੁੰਮਦੀ ਹੈ। ਤਾਂ ਇਸ ਕਰਕੇ ਐਨ ਮੌਕੇ ਤੇ ਇਹ ਇੱਕ ਬਹਿਸ ਛਿੜੀ ਹੋਈ ਹੈ। ਕਿਉਂ? ਉਹਦਾ ਕਾਰਨ ਇਹੀ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਪਿਛਲੇ ਦਿਨੀ ਜਿਹੜੀ ਬੇਅਦਬੀ ਹੋਈ ਸੀ ਦਰਬਾਰ ਸਾਹਿਬ ਦੇ ਵਿੱਚ, ਉਸ ਸੰਬੰਧ ਵਿੱਚ ਉਸ ਮੁਤਲਕ ਅੰਮ੍ਰਿਤਸਰ ਦੇ ਵਿੱਚ ਇੱਕ ਸਮਾਗਮ ਵੀ ਕਰਵਾਇਆ ਗਿਆ। ਤੋ ਇਸ ਕਰਕੇ ਇਹ ਸਾਰੀ ਜਿਹੜੀ ਗੱਲ ਛਿੜੀ ਹੈ। ਔਰ ਮੰਦਭਾਗੀ ਗੱਲ ਆ ਕਿ ਨਿਆਂ ਨਹੀਂ ਹੋਇਆ, ਬੇਅਦਬੀਆਂ ਨਹੀਂ ਰੁਕੀਆਂ, ਸਿਆਸਤ ਨਹੀਂ ਰੁਕ ਰਹੀ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਗੱਲ ਕਰੀਏ ਮਜੀਠੀਆ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ, ਇਹਨਾਂ ਦੀ ਕੱਲ ਨੂੰ ਆ ਜੀ ਤਰੀਕ? ਹਾਂਜੀ ਹਾਂਜੀ, ਤੁਸੀਂ ਚੇਤੇ ਕਰਾ ਦਿੱਤਾ। ਮੇਰੇ ਖਿਆਲ ਦੇ ਨਾਲ ਕੱਲ ਨੂੰ ਹੈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਸੁਣਵਾਈ ਜੀ। ਗੱਲ ਇਹ ਆ ਕਿ ਦੇਖੋ ਅੱਜ ਇੱਕ ਖੁਲਾਸਾ ਕੀਤਾ ਹੈ ਬੰਟੀ ਰੋਮਾਣਾ ਜੀ ਨੇ, ਹਰਬੰਸ ਬੰਟੀ ਰੋਮਾਣਾ ਕਹਿੰਦੇ, ਹੁਣ ਮੈਨੂੰ ਪੂਰਾ ਨਾਮ ਧਰਮਬੰਸ ਸਿੰਘ ਬੰਟੀ ਰੋਮਾਣਾ, ਕਿਉਂਕਿ ਹੁਣ ਉਹ ਹੋ ਗਏ ਨੇ ਸਾਡੇ ਵਾਂਗੂ, ਕਹਿ ਲੋ ਕਿ ਅੱਧ ਖੜ ਉਮਰ ਚ ਆ ਗਏ। ਮੈਂ ਇਸ ਕਰਕੇ ਛੋਟਾ ਨਾਮ ਲੈਣ ਤੋਂ ਗੁਰੇਜ਼ ਕਰ ਰਿਹਾ ਸਾਂ। ਤਾਂ ਧਰਮਬੰਸ ਸਿੰਘ ਬੰਟੀ ਰੋਮਾਣਾ ਜਿਹੜੇ ਫਰੀਦਕੋਟ ਤੋਂ ਨੇ, ਇਹਨਾਂ ਦੇ ਨੌਜਵਾਨ ਆਗੂਆਂ ਚ ਸੀਗੇ ਕਿਸ ਟਾਈਮ, ਸਿਰ ਕੱਢਾ ਗੁੱਸ ਗਿਆ। ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਆ ਕਿ ਦੇਖੋ ਐਸਐਸਪੀ ਆ ਅੰਮ੍ਰਿਤਸਰ ਵਾਲਾ ਜਿਹੜਾ ਵਿਜੀਲੈਂਸ ਦਾ, ਉਹਦੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਜਾਂਦੀ ਵੇਰ ਭਾਈ ਤੁਸੀਂ ਏਦਾਂ ਕਰੋ ਕਿ ਇੱਕ ਕੇਸ ਅੱਜ ਦੀ ਤਰੀਕ 'ਚ ਹੀ ਰਜਿਸਟਰਡ ਕਰ ਦਿਓ ਵਿਕਰਮ ਸਿੰਘ ਮਜੀਠੀਆ ਤੇ। ਤਾਂ ਜਿਵੇਂ ਤੁਸੀਂ ਗੱਲ ਜਿਹੜੀ ਅੱਗੋਂ ਵਾਲੀ ਲਈ ਆ, ਇਹ ਕੱਲ ਨੂੰ ਤਰੀਕ ਹੈ ਇਹਨਾਂ ਦੀ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਆ ਕਿ ਉਹ ਜ਼ਮਾਨਤ ਹਾਸਲ ਨਾ ਕਰ ਸਕਣ, ਤਾਂ ਜ਼ਮਾਨਤ ਰੋਕਿਆ ਜਾਵੇ। ਇਸ ਕਰਕੇ ਇਹਨਾਂ ਨੇ ਇਹ ਸਾਰੀ ਗੋਦ ਗੁੰਦੀ ਆ ਕਿ ਇਹਨਾਂ ਨੇ ਖੁਲਾਸਾ ਕੀਤਾ ਵਾ। ਪਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੀ ਆ ਉਹ ਲੱਗੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਇਹਨਾਂ ਚੀਜ਼ਾਂ ਨੂੰ ਦੇਖ ਲੈਂਦਾ ਹੁੰਦਾ। ਇਸ ਤਰ੍ਹਾਂ ਚੱਲਦੇ ਸੁਣਵਾਈ ਵਾਲੇ ਮਾਮਲੇ ਦੇ ਵਿੱਚ ਕਿੰਨੇ ਕੁ ਕੇਸ ਪਾ ਲੈਣਗੇ, ਉਹ ਸਾਰਾ ਕੁਛ ਹਾਈ ਕੋਰਟ ਆਬਜ਼ਰਵ ਕਰ ਰਿਹਾ ਹੁੰਦਾ ਕਿ ਕੀ ਕੁਛ ਚੱਲਦਾ। ਤਾਂ ਬਹਰਹਾਲ ਵਿਕਰਮ ਸਿੰਘ ਮਜੀਠੀਆ ਇਹਨਾਂ ਦੀ ਪਹੁੰਚ ਤੋਂ ਦੂਰ ਆ, ਇਹ ਵੱਡੀ ਗੱਲ ਆ। ਵਿਕਰਮ ਸਿੰਘ ਮਜੀਠੀਆ ਇਹਨਾਂ ਦੀ ਪਹੁੰਚ ਤੋਂ ਦੂਰ ਆ, ਇਹ ਵੱਡੀ ਗੱਲ ਇਸ ਕਰਕੇ ਆ
ਕਿਉਂ? ਕਿਉਂਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਚ ਬਿਕਰਮ ਸਿੰਘ ਮਜੀਠੀਆ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਸਨ। ਤਾਂ ਲੋਕਾਂ ਨੇ ਇਹ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮੱਥਾ ਟੇਕ ਕੇ ਗਏ ਔਰ ਇਹਦੀ ਤਾਹੀਦ ਕੀਤੀ ਸੀਗੀ, ਮੇਰੇ ਖਿਆਲ ਦੇ ਨਾਲ ਪ੍ਰੋੜਤਾ ਕੀਤੀ ਸੀਗੀ ਵਲਟੋਆ ਸਾਹਿਬ ਜਿਹੜੇ ਇਹਨਾਂ ਦੇ ਹੈਗੇ ਨਾ ਬਿਰਸਾ ਸਿੰਘ ਵਲਟੋਆ, ਉਹਨਾਂ ਨੇ ਕਿਹਾ ਸੀਗਾ ਕਿ ਉਹ ਆਏ ਨੇ। ਹੁਣ ਇਹ ਕਹਿੰਦੇ ਆ ਕਿ ਨਹੀਂ ਨਹੀਂ, ਜਿਹੜਾ ਬਿਕਰਮ ਸਿੰਘ ਮਜੀਠੀਆ ਉਹ ਇੰਡੀਆ ਤੋਂ ਬਾਹਰ ਨਹੀਂ ਗਿਆ ਹੈ, ਇੰਡੀਆ 'ਚ ਪਰ ਪੰਜਾਬ ਤੋਂ ਬਾਹਰ ਆ, ਤੇ ਉਹਨੇ ਆਪਣਾ ਮੋਬਾਈਲ ਬੰਦ ਕਰ ਰੱਖਿਆ। ਅੱਛਾ ਜੀ, ਮੋਬਾਈਲ ਬੰਦ ਕਰ ਰੱਖਿਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿੰਦੇ ਜੀ ਵੀਡੀਓ ਪੁਰਾਣੀ ਆ। ਸੋ ਇਹੀ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਕਰਮ ਮਜੀਠੀਆ ਦੇ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਤੇ ਰੰਧਾਵਾ ਤੇ ਆਮੋ ਸਾਹਮਣੇ ਹੈਗੇ ਹੀ ਆ। ਇਸ ਵੇਲੇ ਅਕਾਲੀ ਦਲ ਤੇ ਰੰਧਾਵਾ ਇਹ ਵੀ ਮਾਮਲਾ ਬਣਿਆ ਪਿਆ, ਕਿਉਂਕਿ ਇਸ ਕਹਾਣੀ ਦੇ ਵਿੱਚ ਰੰਧਾਵਾ ਇੱਕ ਐਸਾ ਕਰੈਕਟਰ ਆ ਜਿਹਦਾ ਵਾਰ-ਵਾਰ ਜ਼ਿਕਰ ਕਰਦੇ ਆ ਅਕਾਲੀ, ਔਰ ਜਿਹਨੂੰ ਟਾਰਗੇਟ ਵੀ ਕੀਤਾ ਜਾਂਦਾ। ਸੋ ਰਾਜਨੀਤੀ 'ਚ ਟਾਰਗੇਟ ਤੇ ਵੈਸੇ ਇੱਕ ਦੂਜੇ ਨੂੰ ਕਰਦੇ ਹੀ ਨਹੀਂ। ਤਾਂ ਬਹਿਰਹਾਲ ਦੇਖਣਾ ਹੋਏਗਾ ਕਿ ਕੱਲ ਨੂੰ ਮੇਰੇ ਖਿਆਲ ਦੇ 5 ਤਰੀਕ ਆ, ਹਾਂ 5 ਨੂੰ ਹੀ ਸੁਣਵਾਈ ਸੀ ਕਿ 6 ਨੂੰ ਸੁਣਵਾਈ ਆ, ਮੈਨੂੰ ਪੱਕਾ ਨਹੀਂ ਪਤਾ, ਇਹ ਤੁਹਾਡੇ ਮੂੰਹ ਮੈਂ ਸੁਣਿਆ। ਵੈਸੇ ਇਹਨਾਂ ਦਿਨਾਂ 'ਚ ਹੀ ਸੁਣਵਾਈ ਆ, ਕੱਲ ਨੂੰ ਦੇਖਦੇ ਕੀ ਬਣਦਾ। ਔਰ ਵੈਸੇ ਆਪਾਂ ਆਪਣੇ ਸਰੋਤਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹਨਾਂ ਦੀ ਜ਼ਮਾਨਤ ਦਾ ਨਿਬੇੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਹੀ ਹੋਏਗਾ ਜਾ ਕੇ, ਥੱਲਿਓਂ ਰਿਜੈਕਟ। ਜੀ ਜੀ, ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ, ਪਠਾਨਕੋਟ ਤੋਂ ਐਡਵੋਕੇਟ ਜੋਤੀਪਾਲ ਭੀਮ ਨੂੰ ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਐਲਾਨਿਆ ਗਿਆ ਉਮੀਦਵਾਰ। ਹਾਂਜੀ ਹਾਂਜੀ, ਇੱਕ ਚੀਜ਼ ਜਿਹੜੀ ਹੈ, ਵੈਸੇ ਰਾਜਨੀਤੀ ਨਾਲ ਜੁੜੀਆਂ ਖਬਰਾਂ ਨੇ, ਕੀ ਕਰੀਏ, ਬੜੀ ਦਿਲਚਸਪ ਮੈਂ ਜੋ ਦੇਖਦਾ ਵਾਂ ਕਿ ਸਾਰੇ ਫੈਸਲੇ ਤਕਰੀਬਨ ਕਹਿ ਲਓ ਕਿ ਉੱਤੋਂ ਹੀ ਆ ਰਹੇ ਆ। ਜੇ ਇੱਕ ਅੱਧ ਪਾਰਟੀ ਨੂੰ ਛੱਡ ਦਈਏ, ਸਾਰੇ ਫੈਸਲੇ ਉੱਤੋਂ ਹੀ ਆ ਰਹੇ। ਜੇ ਇੱਥੋਂ ਦੀ ਦੇਖ ਲਈਏ ਖੇਤਰੀ ਪਾਰਟੀ ਹੈ ਤਾਂ ਉਹ ਵੀ ਉੱਤੋਂ ਹੀ ਆਉਂਦੇ, ਮਤਲਬ ਕਿ ਬਾਦਲ ਪਿੰਡੋਂ ਆ ਜਾਂਦੇ ਜਿਆਦਾ ਫੈਸਲੇ। ਤੇ ਆ ਬਸਪਾ ਵਾਲੇ ਦੇ ਮਾਮਲੇ 'ਚ ਤੇ ਮੈਨੂੰ ਸਾਫ਼ ਲੱਗ ਰਿਹਾ, ਕਿਉਂਕਿ ਦੇਖੋ ਜਿੱਥੇ ਹੁਣ ਦੁਆਬੇ 'ਚ ਜੇ ਵੇਖੀਏ ਤੇ ਕੁਝ 3-4 ਸੀਟਾਂ ਐਸੀਆਂ ਜਿੱਥੇ ਅੱਛੀ ਵੋਟਿੰਗ ਹੁੰਦੀ ਸੀਗੀ ਬਸਪਾ ਦੇ ਹੱਕ 'ਚ, ਤਾਂ ਉਹ ਅਕਾਲੀ ਲੈ ਗਏ। ਇਹ ਕਮਾਲ ਦੀ ਗੱਲ ਹੈ। ਵੈਸੇ ਵੀ ਜੇ ਤੁਸੀਂ ਦੇਖੋਗੇ ਕਾਂਸ਼ੀ ਰਾਮ ਜੀ ਦਾ ਆਪਣਾ ਜਿਹੜਾ ਇਲਾਕਾ ਹੈ ਉਹ ਦੁਆਬਾ ਹੈ ਨਾ, ਜਿੱਥੋਂ ਬਸਪਾ ਤੁਰਦੀ ਹੈ ਔਰ ਬਹੁਤ ਲੰਮਾ ਸਫ਼ਰ ਤੈਅ ਕਰਦੀ ਹੈ, ਤਾਂ ਉਹ ਸੀਟਾਂ ਛੁਡਾ ਲਈਆਂ ਜਾਂਦੀਆਂ। ਇੱਥੋਂ ਤੱਕ ਕਿ ਸੀਟਾਂ ਵਟਾ ਲਈਆਂ ਜਾਂਦੀਆਂ, ਜਿਵੇਂ ਜਿਵੇਂ ਮਤਲਬ ਕਿ ਸਮੀਕਰਨ ਬਣਦੇ ਆ, ਬੰਦੇ ਆਉਂਦੇ ਜਾਂਦੇ ਆ, ਅਕਾਲੀ ਸੀਟਾਂ ਵੀ ਵਟਾ ਜਾਂਦੇ। ਔਰ ਕਮਾਲ ਦੀ ਗੱਲ ਇਹ ਆ ਕਿ ਪਠਾਨਕੋਟ, ਇਹ ਤੇ ਤੁਹਾਨੂੰ ਪਤਾ ਹੈ ਨਾ ਕਿ ਇੱਥੇ ਚੱਲਦਾ ਹੈ ਹਿੰਦੂ ਕਾਰਡ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਜਿਹੜੀ ਬੈਲਟ ਆ, ਇਹਦੇ 'ਚ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ, ਇਹਨਾਂ ਦਾ ਤਾਂ ਆਪਣਾ ਅਲਾਇੰਸ ਹੋ ਗਿਆ ਨਾ, ਅਕਾਲੀ ਦਲ ਭਾਜਪਾ ਵਾਲਿਆਂ ਦਾ ਪਿੱਛੇ। ਜੇ ਆਪਾਂ ਦੇਖਦੇ ਹਾਂ 12-17 ਜਾਂ 2007 ਦੇ ਵਿੱਚ, ਇਹ ਜੇ ਤੁਸੀਂ ਦੇਖੋ, ਮੈਂ ਤੁਹਾਨੂੰ ਗਿਣਾ ਵੀ ਦਿੰਦਾ, 1997 ਤੋਂ ਲੈ ਕੇ ਚੱਲੋ, ਪਿੱਛੇ ਵੀ ਚੱਲ ਜਾਓ ਤੁਸੀਂ ਜੇ ਜਾਣਾ ਹੋਵੇ। ਮੇਰੇ ਖਿਆਲ ਦੇ ਨਾਲ 80-85, ਜਿੰਨਾ ਕੁ ਮੈਨੂੰ ਯਾਦ ਆ, 92, 97, 2007, 12, 17, ਇਹ ਸਾਰੇ ਜਿੰਨੇ ਕੁ ਮੈਨੂੰ ਨਤੀਜੇ ਯਾਦ ਆ। ਦੇਖੋ ਜਦੋਂ ਤੁਸੀਂ ਸੁਰਤ ਸੰਭਲੇ, ਇੰਨੇ ਆંકੜੇ ਨਹੀਂ ਯਾਦ ਰੱਖੇ ਜਾਂਦੇ, ਆਪਾਂ 80 ਤੋਂ ਲੱਗਦੇ ਆ। ਇਹ ਸਾਰੇ ਜਿੰਨੇ ਵੀ ਕੈਂਡੀਡੇਟ ਤੁਸੀਂ ਦੇਖੋਗੇ, ਬੀਜੇਪੀ ਕਾਂਗਰਸ, ਬੀਜੇਪੀ ਕਾਂਗਰਸ, ਉਹਦੇ 'ਚ ਰਾਮ ਸਰੂਪ ਹੁੰਦੇ ਸਨ ਪੁਰਾਣੇ ਆਗੂ ਕਾਂਗਰਸ ਤੇ, ਮੋਹਨ ਲਾਲ ਜੀ ਹੁੰਦੇ ਸਨ, ਮੋਹਨ ਲਾਲ ਤੇ ਮੇਰੇ ਖਿਆਲ ਦੇ ਨਾਲ ਅੱਜ ਵੀ ਹੈਗੇ ਆ, ਰਮਨ ਕੁਮਾਰ ਆਏ ਇਸ ਏਰੀਏ 'ਚ, ਮੋਹਨ ਲਾਲ, ਅਸ਼ੋਕ ਸ਼ਰਮਾ, ਅਸ਼ਵਨੀ ਕੁਮਾਰ ਸ਼ਰਮਾ, ਹੁਣ ਅਮਿਤ ਵਿਜ। ਸੋ ਇਹ ਸਾਰੇ ਜੇ ਤੁਸੀਂ ਦੇਖੋਗੇ ਹਿੰਦੂ ਭਾਈਚਾਰੇ ਦੇ ਆ। ਸੋ ਇਸ ਕਰਕੇ ਮੇਰਾ ਮਤਲਬ ਕਿ ਇੱਥੇ ਪਠਾਨਕੋਟ ਦੀ ਸੀਟ ਨੂੰ ਲੈ ਕੇ ਜਿਹੜਾ ਆਪਣਾ ਵਿਅਕਤੀਗਤ ਨਜ਼ਰੀਆ ਉਹ ਇਹ ਆ ਕਿ ਬਸਪਾ ਨੂੰ ਇੱਥੇ ਮੈਦਾਨ 'ਚ ਉਤਾਰ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਕਾਲੀ ਜਿਹੜੇ ਆ ਸੇਵ ਹੁੰਦਾ ਹੈ, ਉਹਨਾਂ ਦੇ ਖਾਤੇ 'ਚ ਨਹੀਂ। ਤਾਂ ਟੱਕਰ ਜਿਹੜੀ ਹੈ ਉਹ ਬਹੁਤ ਹੱਦ ਤੱਕ ਜਿਵੇਂ ਰਵਾਇਤੀ ਟੱਕਰ ਆ। ਪਿਛਲੀ ਵਾਰੀ ਵੀ ਜੇ ਤੁਸੀਂ ਦੇਖੋਗੇ 2017 ਦਾ ਰਿਜ਼ਲਟ, ਅਮਿਤ ਵਿਜ ਜਿੱਤੇ ਸਨ, ਇੱਥੋਂ ਕਾਂਗਰਸ ਵਾਲੇ ਜਿੱਤ ਗਏ ਸਨ। ਤਾਂ ਦੂਸਰੇ ਨੰਬਰ ਤੇ ਕੌਣ ਰਹੇ ਸਨ? ਅਸ਼ਵਨੀ ਕੁਮਾਰ ਸ਼ਰਮਾ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਉਮੀਦਵਾਰ। ਤੇ ਤੀਸਰੇ ਨੰਬਰ ਤੇ ਸਨ ਰਾਜ ਕੁਮਾਰ ਜੀ, ਆਮ ਆਦਮੀ ਪਾਰਟੀ ਵਾਲੇ। ਤੇ ਬਹੁਤ ਪਿੱਛੇ ਰਹਿ ਗਏ ਸਨ। ਦੇਖ ਲਓ, ਉਹਨਾਂ ਦੀ ਵੋਟ 6000 ਹੀ ਨਿਕਲੀ ਸੀ
ਜਦ ਕਿ ਜੇਤੂ ਉਮੀਦਵਾਰ ਅਮਿਤ ਵਿਜ ਦੀ ਵੋਟ ਨਿਕਲੀ ਸੀ 56,383। ਕਿੱਡਾ ਵੱਡਾ ਫਰਕ ਆ। ਇੱਥੇ ਤਕੋਨੀ ਟੱਕਰ ਨਹੀਂ ਸੀ ਬਣੀ, 2 ਕੋਨੀ ਟੱਕਰ ਹੀ ਸੀਗੀ। ਤਾਂ ਮੇਰੇ ਖਿਆਲ ਦੇ ਨਾਲ ਬਸਪਾ ਦਾ ਇੱਥੇ ਵੀ ਕਿਤੇ ਨਾ ਕਿਤੇ ਕਹਿ ਲਓ ਇਮਤਿਹਾਨ ਹੀ ਹੋਣ ਜਾ ਰਿਹਾ। ਜੀ ਜੀ। ਗੋਡਸੇ ਦੇ ਹੱਕ 'ਚ ਨਾਰੇ ਲਾਉਣ ਵਾਲਿਆਂ ਤੇ ਵੀ ਕੇਸ। ਹਾਂਜੀ ਹਾਂਜੀ, ਇਹ ਕਾलीचरण वाला मामला, धर्म संसद वाला मामला और ऐसा मामला जिन्हें पूरी दुनिया च इंडिया ਦੀ ਬਦਨਾਮੀ ਕਰਵਾਈ। ਤੁਸੀਂ ਦੇਖਿਆ ਹੋਣਾ ਇੱਧਰ ਦਾ ਅਮਰੀਕਨ ਮੀਡੀਆ ਵੀ ਇਹਨੂੰ ਕਵਰ ਕਰ ਰਿਹਾ ਸੀ ਔਰ ਬਹੁਤ ਕਰੜੀ ਆਲੋਚਨਾ ਕਰ ਰਿਹਾ ਸੀ। ਔਰ ਮੇਰੇ ਖਿਆਲ ਦੇ ਨਾਲ ਸਭ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੁਰੀ ਗੱਲ ਜਿਹੜੀ ਮੈਨੂੰ ਲੱਗੀ ਕਿ ਕੇਂਦਰ ਵੱਲੋਂ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ। ਦੇਖੋ, ਜਦੋਂ ਕੌਮੀ ਮੀਡੀਆ ਤਾਂ ਛੱਡੋ, ਕੌਮਾਂਤਰੀ ਮੀਡੀਆ ਕਿਸੇ ਚੀਜ਼ ਨੂੰ ਲੈ ਕੇ ਕਰੜੀ ਆਲੋਚਨਾ ਕਰਦਾ ਹੈ ਤਾਂ ਤੁਸੀਂ ਘੱਟੋ ਘੱਟ ਉਦੋਂ ਤੇ ਕੋਈ ਪ੍ਰਤੀਕਰਮ ਦਿਓ ਕਿ ਨਹੀਂ ਇਹ ਗਲਤ ਆ। ਹਾਲਾਂਕਿ ਦੇਖੋ ਹੁਣ ਇੱਥੇ ਮਾਮਲਾ ਤੇ ਦਰਜ ਹੋਇਆ ਵਾ ਮੇਰੇ ਖਿਆਲ ਦੇ ਨਾਲ ਰਾਏਪੁਰ ਦੇ ਵਿੱਚ, ਕਿਉਂਕਿ ਹੋਇਆ ਕੀ ਸੀਗਾ ਕਿ ਜਿਸ ਦਿਨ ਉਹ ਅਖੌਤੀ ਸੰਤ ਨੂੰ ਫੜ ਕੇ ਲਿਆਂਦਾ ਕਾਲੀਚਰਨ ਨੂੰ, ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਬਾਹਰ ਮਜ਼ਮਾ ਲੱਗ ਗਿਆ। ਜਦੋਂ ਬਾਹਰ ਮਜ਼ਮਾ ਲੱਗ ਗਿਆ ਤੇ ਉਹਨਾਂ ਨੇ ਨੱਥੂਰਾਮ ਗੋਡਸੇ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਸੀ, ਜਿਹਦੇ ਕਰਕੇ ਹੁਣ 50 ਬੰਦਿਆਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਰ ਗੱਲ ਇਹ ਆ ਕਿ ਇਹ ਠੀਕ ਹੈ, ਮੁਕੱਦਮਾ ਦਰਜ ਹੋ ਗਿਆ, ਅਖੌਤੀ ਸੰਤ ਨੂੰ ਫੜ ਲਿਆ। ਜਿਹੜੇ ਆਯੋਜਕ ਸੀ ਅੱਜ ਤੱਕ ਉਹਨਾਂ ਨੂੰ ਤੇ ਕਿਸੇ ਨੇ ਹੱਥ ਹੀ ਨਹੀਂ ਪਾਇਆ। ਇੱਕ ਦੀ ਗ੍ਰਿਫਤਾਰੀ ਹੋ ਗਈ ਔਰ ਉਹ ਵੀ ਭਾਰਤੀ ਜਨਤਾ ਪਾਰਟੀ ਵਾਲਾ ਜਿੱਥੇ ਰਾਜ ਨਹੀਂ ਹੈ, ਛੱਤੀਸਗੜ੍ਹ ਦੇ ਵਿੱਚ ਕਾਂਗਰਸ ਸਰਕਾਰ ਹੈ, ਉੱਥੋਂ ਦੀ ਪੁਲਿਸ ਨੇ ਕੰਮ ਚੁੱਕਿਆ, ਨਹੀਂ ਤੇ ਕੰਮ ਤੁਹਾਡਾ ਤੇ ਸਰਿਆ ਹੀ ਪਿਆ ਸੀਗਾ। ਸੋ ਗੱਲ ਇਹ ਆ ਕਿ ਇਹ ਮੌਕਾ ਠੀਕ ਹੈ ਕਿ ਇੱਕ ਗ੍ਰਿਫਤਾਰੀ ਦਾ ਜਾਂ ਇੱਕ ਪਰਚੇ ਦਾ ਹੈ, ਪਰੰਤੂ ਇਹ ਚੀਜ਼ ਬਹੁਤ ਹੱਦ ਤੱਕ, ਜਿਵੇਂ ਤੁਸੀਂ ਦੇਖੋ ਕਿ ਕਾਲੀਚਰਨ ਦੀ ਸਟੇਟਮੈਂਟ ਸੀਗੀ ਕਿ ਜਿਵੇਂ ਉਹਨੇ ਬਾਅਦ ਦੇ ਵਿੱਚ ਸਫਾਈ ਦਿੱਤੀ, ਸਫਾਈ ਦੇ ਵਿੱਚ ਕੀ ਕਹਿ ਰਿਹਾ, ਸਫਾਈ 'ਚ ਕਹਿ ਰਿਹਾ ਕਿ ਮੈਨੂੰ ਰੱਤੀ ਭਰ ਵੀ ਅਫਸੋਸ ਨਹੀਂ ਜੋ ਉਹਨੇ ਗਾਂਧੀ ਨੂੰ ਸ਼ਬਦ ਇਸਤੇਮਾਲ ਕੀਤਾ ਸੀ, ਸੰਬੋਧਨ ਹੋ ਕੇ ਗਾਲ ਕੱਢੀ ਸੀਗੀ, ਤੇ ਉਹਦੇ ਬਾਰੇ ਮਾਸਾ ਵੀ ਨਹੀਂ ਹੈ, ਕਿਉਂਕਿ ਮਹਾਤਮਾ ਗਾਂਧੀ ਨੇ ਭਗਤ ਸਿੰਘ ਨੂੰ ਬਚਾਉਣ ਦਾ ਕੋਈ ਯਤਨ ਨਹੀਂ ਕੀਤਾ। ਸੋ ਇਹ ਇਤਿਹਾਸ ਤੋਂ ਕੋਰੇ ਲੋਕ ਆ ਜਿਹੜੇ ਲੋਕਾਂ ਨੂੰ ਸਬਕ ਦਿੰਦੇ ਆ। ਇਹ ਪੜ੍ਹੇ ਹੋਏ ਨੇ WhatsApp ਯੂਨੀਵਰਸਿਟੀ ਦੇ ਜਾਂ Facebook ਕਾਲਜ ਦੇ, ਇਹਨਾਂ ਦੇ ਕੋਲ ਇੰਨਾ ਕੁ ਗਿਆਨ ਹੈ ਮਹਾਤਮਾ ਜਿਹੜੇ, ਜਦ ਕਿ ਤੁਸੀਂ, ਮੈਂ ਕਿਸੇ ਸਮੇਂ ਤੁਹਾਨੂੰ ਕੱਢ ਕੇ ਹਵਾਲੇ ਦੇ ਦੂੰਗਾ ਇਤਿਹਾਸ ਦੇ ਵਿੱਚੋਂ, ਜਦ ਕਿ ਇਹ ਮਿੱਥ ਆਪਣੇ ਪੰਜਾਬੀ ਤੇ ਸਿੱਖਾਂ ਦੇ ਵਿੱਚ ਵੀ ਖਾਸ ਤੌਰ ਤੇ ਤੁਸੀਂ ਦੇਖੋਗੇ ਮਿੱਥ ਹੈ। ਇਹ ਮਿੱਥ ਆ ਕਿ ਭਗਤ ਸਿੰਘ ਨੂੰ ਬਚਾਉਣ ਦਾ ਮਹਾਤਮਾ ਗਾਂਧੀ ਨੇ ਯਤਨ ਨਹੀਂ ਕੀਤਾ, ਜਦ ਕਿ ਐਸਾ ਨਹੀਂ ਸੀਗਾ। ਇਹ ਸੱਚ ਆ, ਆਪਣੇ ਚੋਂ ਬਹੁਤ ਸਾਰੇ ਬੰਦੇ ਜਿਹੜੇ ਉਸ ਤੱਥ ਤੋਂ ਵਾਕਫ ਹੋਣਗੇ। ਪਰ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਦੇਖੋ ਕਿ ਮਿੱਥ ਜਚਾ ਦਿੱਤੀ ਗਈ ਆ। ਡੈਮੋਕ੍ਰੇਸੀ, ਧਰਮ ਨਿਰਪੱਖਵਾਦ, ਇਹ ਸਾਰੀਆਂ ਚੀਜ਼ਾਂ ਅੱਜ ਦੀ ਤਾਰੀਖ 'ਚ ਹੁਣ ਪਿੱਛੇ ਤੱਕ ਦਿੱਤੀਆਂ ਗਈਆਂ ਨੇ। ਹਿੰਦੂ ਰਾਸ਼ਟਰ, ਨੱਥੂਰਾਮ ਗੋਡਸੇ, ਇਹ ਸਾਰੀਆਂ ਚੀਜ਼ਾਂ ਬਹੁਤ ਅੱਗੇ ਵਧਾਈਆਂ ਜਾ ਰਹੀਆਂ ਨੇ। ਔਰ ਇਹੀ ਮੈਂ ਕਹਿੰਦਾ ਕਿ ਦੇਖੋ ਬੜੀ ਸ਼ਾਤਰਾਨਾ ਢੰਗ ਦੇ ਨਾਲ ਆਪਣੀ ਯੋਜਨਾ 'ਚ RSS ਜਿਹੜੀ ਆ ਕਾਮਯਾਬ ਹੁੰਦੀ ਪਈ ਆ, ਬਹੁਤ ਸ਼ਾਨਦਾਰ ਤਰੀਕੇ ਦੇ ਨਾਲ, ਕਿ ਇੱਕ ਪਾਸੇ ਉਹ ਰਾਜਸੀ ਤੌਰ ਤੇ ਮਜ਼ਬੂਤ ਵੀ ਰਹੀ ਹੈ ਤੇ ਦੂਸਰੇ ਪਾਸੇ ਇਹ ਜਿਹੜੀ ਆਪਣੀ ਆਈਡੀਓਲੋਜੀ ਹੈ ਇਹ ਵਿਸਤਾਰਤ ਵੀ ਕਰਦੀ ਗਈ, ਇਹਦਾ ਪਸਾਰ ਵੀ ਕਰਦੀ ਗਈ। ਇਹਦਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜਥੇਬੰਦਕ ਢੰਗ ਨਾਲ ਹੀ ਨਹੀਂ ਕਹੀਏ ਤਾਂ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੂਟਨੀਤਿਕ ਢੰਗ ਨਾਲ ਵੀ ਅੱਗੇ ਵਧੇ। ਜੀ ਜੀ। ਸੋ ਜਿਹੜਾ ਮੈਂ ਦੇਖਿਆ ਜੀ, ਮਜੀਠੀਆ ਹੁਣਾਂ ਦੀ ਜਿਹੜੀ ਬੇਲ ਦੀ ਤਰੀਕ ਆ ਉਹ ਕੱਲ ਦੀ ਹੋਈ ਆ, 5 ਤਰੀਕ ਹੀ ਜਿਹੜੀ ਉਹ ਮਿੱਥੀ ਗਈ ਜੀ। ਸੋ ਦੇਖਦੇ ਹਾਂ ਬੇਲ ਹੈ ਕਿ ਜੇਲ। ਹਾਂ ਜੀ, ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।